हेलो सलाम अलैकुम जी। पटवारी साहब ने पटवारी अकरम साहब है साढ़े नाल जल के जी जी हाँ जी भाई अकरम की हाल है ठीक ठाक हो। हाँ जी दुआवां भरावां दियां ते नेड़े ही हो किधरे। हाँ जी हाँ चलो मैं ना कोई 2 मिनटां तक जे आ सकते हो जरा मेहरबानी है तुहाडी। फीता जी तां नाल ते रिकार्ड लै आओ जी साडी जगह इत्थे वो छोटा भरा भी बाहरों आया है ते दूजे ਜਿਹੜੇ 2 छोटे ने मेरे तो वो भी ਜਦੋਂ लड़ाई पाई है ਤੇ ਤੁਹਾਡੀ ਮਿਹਰਬਾਨੀ ਇਹਨਾਂ ਨੂੰ ਜਿਹੜੀ ਜਿਹੜੀ ਆਉਂਦੀ ਹੈ ਨਾਲ ਕੇ ਕੱਸ ਕੇ ਦਿਓ ਇਹਨਾਂ ਨੂੰ ਜੀ ਮਿਹਰਬਾਨੀ। ਫੀਤਾ ਨਾਲ ਲੈ ਕੇ ਆਇਆ ਜੇ ਤੇ ਰਿਕਾਰਡ ਆਪਣਾ ਨਾਲ ਲੈ ਕੇ ਆਇਆ ਜੇ ਜੀ ਮਿਹਰਬਾਨੀ ਮਿਹਰਬਾਨੀ ਭਾਈ। ਆ ਕੌਣ ਹੈ? अकरम पटवारी जी। आजो 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 जनाब ਤੁਹਾਡਾ इंतजार मैं करने आजो अस्सलाम वालेकुम। आजो 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 ਤੁਹਾਡਾ ਹੀ ਪੈ ਇੰਤਜ਼ਾਰ। ਸਾਰੇ ਭਰਾ ਭਾਈ ਬੜੇ ਸੁਲਾ ਸਲੂਕ ਨਾਲ ਇੱਥੇ ਬੈਠੇ ਇਹ ਏਡੀ ਜੇ ਸੁਲਾ ਸਲੂਕ ਹੁੰਦੀ ਤੇ ਤੁਹਾਨੂੰ ਨਾ ਸੱਦਨੇ। ਕੀ ਹਾਲ ਹੈ? ਠੀਕ ਹੋ? ਖੈਰਾਂ ਨੇ? ਹਾਂਜੀ ਲਤੀਫ ਸਾਹਿਬ ਠੀਕ ਜਨਾਬ। ਕੋਨੇ ਜੇ ਖੈਰਾਂ ਸਭ ਠੀਕ ਹੈ। ਖੈਰਾਂ ਨੇ? ਕੋਨੇ ਜੇ ਖੈਰਾਂ ਖੁਰਾ ਆ ਉਹ ਖਲੋ ਜਾ ਯਾਰ ਉਹਨੇ ਖੈਰਾਂ ਖੁਰਾ ਆਇਆ ਕੋਈ ਜ਼ਿਆਦਾ ਤਬੀਅਤ ਖਰਾਬ ਹੋ ਗਈ ਭਾਜੀ? ਉਹ ਯਾਰ ਇੰਨਾ ਹੀ ਕਰ ਛੱਡੀ ਹੈ ਭਰਾਵਾਂ ਨੇ ਯਾਰ। ਮੈਂ ਪਿਓਾਂ ਵਜਾਊ ਇਹਨਾਂ ਦੇ ਅੱਛਾ ਤੇ ਮੈਂ ਆਪਣਾ ਪੂਰਾ ਪਿਆ ਹੱਕ ਅਦਾ ਕਰਨਾ ਯਾਰ। ਛੋਟੇ ਜਿਹੜੇ ਭਰਾ ਨੇ ਵੀਰਾਂ ਪੁੱਤਰਾਂ ਵਜਾਉਂਦੇ ਨੇ ਜੀ ਜੀ ਤੇ ਇਹ ਵੱਡੇ ਭਰਾ ਨੂੰ ਪਿਓਾਂ ਵਜਾ ਨਹੀਂ ਸਮਝਦੇ। ਉਹ ਦੌਰ ਚੇਂਜ ਹੋ ਗਏ ਭਾਈ ਜੀ। ਉਹ ਦੌਰ ਹੀ ਨਹੀਂ ਰਹੇ ਹੈਗੇ ਹੈ ਕਿ ਨਹੀਂ? ਖੂਨ ਸਫੇਦ ਹੋ ਗਏ। ਇਹ ਮੋਬਾਈਲਾਂ ਨੇ ਬੇੜਾ ਗਰਕ ਕੀਤਾ ਜੀ। ਹਾਂਜੀ ਆਪਣਾ ਰਿਸ਼ਤੇਦਾਰਾਂ ਦਾ ਦੂਜਿਆਂ ਦਾ ਸਾਰਾ ਕੁਝ। ਜੀ 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 ਅੱਗੇ ਵੇਖੋ ਨਾ ਜੀ ਸਾਰੇ ਭਰਾ ਬਹਿੰਦੇ ਹਾਂ ਇਕੱਠੇ। ਹਾਂਜੀ ਹੁਣ ਤਾਂ ਜਿੱਥੇ ਵੀ ਬੈਠੇ ਹੁਣ ਆਪਣਾ ਆਪਣਾ ਮੋਬਾਈਲ ਖੋਲ ਕੇ ਬੈਠੇ ਹੁੰਦੇ। ਭਾਈ ਅਕਰਮ ਸਾਹਿਬ ਇਹ ਜਿਹੜੇ ਮੋਬਾਈਲ ਨਿਕਲੇ ਨੇ ਹਾਂਜੀ ਇਹਨਾਂ ਨਾਲ ਤਾਂ ਪਹਿਲਾਂ ਹੁੱਕਾ ਹੀ ਚੰਗਾ ਸੀ। ਆ ਨਹੀਂ ਉਹਦੇ ਚ ਇਕੱਠੇ ਹੋ ਕੇ 4-5 ਜਿੰਨੇ ਬੈਠੇ ਨੇ ਵਾਰੀ ਰਲ ਕੇ ਲਾ ਲੈਂਦੇ ਹਨ। ਹਾਂ ਹੁੱਕੇ ਵੀ ਖਤਮ ਹੋ ਗਏ। ਇਹ ਤੇ ਜਿਹਦੇ ਕੋਲ ਮੋਬਾਈਲ ਹੋਇਆ ਜਾਂ ਆਪਣੇ ਧਿਆਨੇ ਬੈਠਾ ਜਿਵੇਂ ਫੌਤਗੀ ਦੇ ਆਇਆ। ਹਾਂਜੀ ਹਾਂਜੀ ਦੂਜਾ ਆਪਣੇ ਧਿਆਨੇ ਲੱਗਾ ਜਿਵੇਂ ਬਿਮਾਰ ਏ। ਤੀਜਾ ਆਪਣੇ ਧਿਆਨੇ ਲੱਗਾ ਜਿਵੇਂ ਇੱਥੇ ਹੈ ਹੀ ਨਹੀਂ। ਹੁਣ ਮੈਨੂੰ ਦੱਸੋ ਕਿ ਮਸਲਾ ਕੀ ਹੈ? ਦੱਸ ਭਾਈ ਯਾਰ। ਮਸਲਾ ਇਹ ਵੇ ਜੀ ਅਸੀਂ ਹੁਣ ਮਾਸ਼ਾਅੱਲਾ 4 ਭਰਾ। ਹਾਂ ਸਾਡੀ ਜਿਹੜੀ ਜਗ੍ਹਾ ਨਾ ਅਸੀਂ ਉਹਦੀ ਵੰਡੀ ਪਾਣਾ ਚਾਹੁੰਦੇ ਆ। ਹੁਣ ਭਾਰੀ ਸਾਹਮਣੇ ਬੈਠੇ ਨੇ ਤੁਹਾਨੂੰ ਗੱਲ ਸਮਝਾ ਦਿੰਦੇ ਨੇ। ਇਹਨਾਂ ਦੀ ਮਿਹਰਬਾਨੀ ਇਹ ਆਪਣੇ ਜਿਉਂਦੇ ਜਾਂਦੇ ਹੁਣ ਕੋਈ ਵੰਡੀ ਪਾਣੀ ਤੇ ਸਾਡੀ ਤੇ ਲੜਾਈ ਨਹੀਂ ਮੁੱਕਦੀ ਪਈ। ਚਲੋ ਕੋਈ ਗੱਲ ਨਹੀਂ। ਜਾਇਦਾਦਾਂ ਦੇ ਜਿਹੜੇ ਵੰਡੀਆਂ ਪੈਂਦੀਆਂ ਆਈਆਂ ਸ਼ੁਰੂ ਤੋਂ ਪੈਂਦੀਆਂ ਆਈਆਂ। ਹਾਂ ਬਿਲਕੁਲ। ਜਿਹੜੇ ਅਰਬਾਂ ਖਰਬਾਂ ਮੁਰੱਬਿਆਂ ਦੇ ਮਾਲਕ ਨੇ ਉਹਨਾਂ ਦੀਆਂ ਵੰਡੀਆਂ ਪੈਂਦੀਆਂ ਆਈਆਂ। ਜਦੋਂ ਵੱਡੇ ਸਿਰ ਤੋਂ ਟੁਰ ਜਾਂਦੇ ਨੇ ਤੁਹਾਡੇ ਵਾਲਦ ਸਾਹਿਬ ਉਹਨਾਂ ਦੀ ਕੋਸ਼ਿਸ਼ ਇਹ ਹੁੰਦੀ ਯਾਰ ਬੱਚਿਆਂ ਲਈ ਇਹ ਬਣਾ ਲਈਏ ਬੱਚਿਆਂ ਲਈ ਇਹ ਬਣਾ ਲਈਏ। ਟੁਰੇ ਜਾਂਦੇ ਵੀ ਰਸਤੇ ਦੇ ਵਿੱਚ ਕਿਤੇ ਇੱਟ ਰੋੜਾ ਵੀ ਲੱਭਦਾ ਸੀ ਨਾ ਤੋ ਚੁੱਕ ਕੇ ਘਰ ਲੈ ਆਉਂਦੇ ਹਨ। ਹਾਂਜੀ ਬਿਲਕੁਲ ਜੀ। ਉਹ ਸਿਆਣੇ ਜਿਹੜੇ ਲੋਕ ਹੁੰਦੇ ਹਨ ਬੜੇ ਕਾਬਲ ਹੁੰਦੇ ਨੇ। ਉਹਨਾਂ ਨੂੰ ਸਿਰਫ ਇਹ ਸੀ ਕਿ ਇਹ ਬਾਹਰੋਂ ਇੱਟਾਂ ਫੜ ਫੜ ਕੇ ਭੱਠੇ ਤੋਂ ਤੁਹਾਡੇ ਪਿਓ ਨੇ ਨਹੀਂ ਮੰਗਵਾਈਆਂ। ਅੱਛਾ ਸਮਝਦੇ ਹੋ ਨਾ? ਇਹ ਬਾਹਰੋਂ ਗਲੀ ਚੋਂ ਇੱਟ ਰੋੜਾ ਫੜ ਕੇ ਤੇ ਉਹਨਾਂ ਨੇ ਇਹ ਕਮਰੇ ਜੇ ਬਣਾ ਲਏ ਸੀ। ਹਾਂਜੀ ਹਾਂਜੀ ਹਾਂ ਉਹ ਤੁਹਾਡੇ ਪਿਓ ਜਿਹੜੇ ਤੁਹਾਡੇ ਲਈ ਬਹੁਤ ਸੋਚਦੇ ਰਹੇ ਨੇ। ਹਾਂਜੀ ਹਾਂਜੀ ਯਕੀਨ ਕਰੋ ਤੇ ਏਡੇ ਸਿਆਣੇ। ਇਹ ਭਰਤੀ ਜਿਹੜੀ ਹੈ ਹਾਂਜੀ ਹਾਂਜੀ ਇਹ ਭਰਤੀ ਉਹਨਾਂ ਨੇ ਕੋਈ ਟਰਾਲੀਆਂ ਨਾਲ ਨਹੀਂ ਪਵਾਈ। ਹਾਂ ਬਾਹਰੋਂ ਆਉਂਦੇ ਜੁੱਤੀ ਭਰੀ ਹੁੰਦੀ ਹੈ ਇੱਥੇ ਲਿਆ ਕੇ ਝਾੜਦੇ ਹਨ। ਉਹ ਹਿਸਾਬ ਲਾ ਲਓ ਕਿ ਕਿੰਨੀ ਦੇਰ 'ਚ ਭਰਤੀ ਪੂਰੀ ਹੋਈ ਹੋਣੀ। ਇਹ ਗੱਲ ਹੁੰਦੀ ਜੇ ਸੁਣਿਓ। ਇਹ ਸਿਆਣੇ ਬੰਦੇ ਜਿਹੜੇ ਹੁੰਦੇ ਸਿਆਣੇ ਹੀ ਹੁੰਦੇ ਨੇ। ਵੇਖੋ ਨਾ ਤੁਹਾਡੇ ਵਿੱਚੋਂ ਹੁਣ ਉਹ ਵੱਡੇ ਜਿਹੜੇ ਭਾਈ ਨੇ ਤੁਹਾਡੇ ਉਹ ਸਮਝਦਾਰ ਨੇ। ਉਹਨਾਂ ਦੀ ਵੀ ਇਹੀ ਕੋਸ਼ਿਸ਼ ਹੈ ਕਿ ਯਾਰ ਤੁਸੀਂ ਵੱਖ ਨਾ ਹੋਵੋ। ਲੇਕਿਨ ਅੱਗੋਂ ਨਸੀਬਾਂ ਦੀ ਗੱਲ ਹੈ। ਤੁਹਾਡਾ ਆਪਣਾ ਕੰਮ ਹੈ ਉਹਨਾਂ ਦਾ ਆਪਣਾ। ਅੱਗੋਂ ਜਿਵੇਂ ਬਿਹਤਰ ਸਮਝਦੇ ਹੋ ਮੈਂ ਕਰ ਦਿੰਦਾ। ਨਹੀਂ ਪਟਵਾਰੀ ਸਾਹਿਬ ਤੁਸੀਂ ਨਾ ਮੈਂ ਚਾਹੁੰਦਾ ਮੇਰੇ ਜਿਉਂਦੇ ਜਿਉਂਦੇ ਹੀ ਨਾ ਜੀ ਜੀ ਇਹ ਰੌਲਾ ਮੁੱਕ ਜਾਏ ਜਿਹੜੇ ਬਾਈ ਨਹੀਂ ਮੁਕਾ ਸਕੇ। ਤੇ ਮੈਂ ਵੱਡਾ ਵਾਂ ਤੇ ਮੈਂ ਕਸਰ ਲਾ ਲੈਂਦਾ ਵਾਂ ਜਾਂ ਤੇ ਸਭ ਤੋਂ ਛੋਟੇ ਨੂੰ ਫਰੰਟ ਦੇ ਦਿਓ। ਮੈਂ ਫਰੰਟ ਲੈਣਾ ਤੇ ਮੈਂ ਲੈਣੀ ਫਰੰਟ ਮੈਂ ਛੋਟਾ ਵਾਂ। ਉਹ ਯਾਰ ਮੁੱਕ ਜਾਂਦਾ ਰਫੜ ਜ਼ਿੰਦਗੀ ਮੈਂ ਬਾਹਰੋਂ ਪੈਸੇ ਭੇਜੇ ਨੇ। ਉਹ ਯਾਰ ਪੈਸੇ ਭੇਜੇ ਤੇ ਉਹਨਾਂ ਨੇ ਬਣਾਇਆ ਨਹੀਂ। ਇਹ ਸਿੰਕ ਕੋਈ ਸਸਤਾ ਲੱਗਦਾ? ਇਹ ਵੇਖ ਇਹ ਸਿੰਕ ਲਾਇਆ ਚੌਧਰੀ ਸਾਹਿਬ ਨੇ ਮੰਗਵਾਏ ਸੀ। ਇਹਨੂੰ ਪੈਸੇ ਭੇਜਦਾ ਰਿਹਾ ਨਾ ਤੂੰ ਮੇਰੇ ਸਾਹਮਣੇ ਨੇ ਉੱਥੇ ਸਿੰਕ ਲੈ ਕੇ ਸਾਰਾ। ਮੈਂ ਕਿਹਾ ਇੰਨਾ ਜਾੜਾ। ਚਲੋ ਲਤੀਫ ਖਲੋਇਆ ਯਾਰ ਲਤੀਫ ਤੇ ਨਾਸਰ ਸਜਾਦ। ਹਾਂਜੀ ਹਾਂਜੀ ਮੈਂ ਯਾਰ ਲੜਾਈ ਮੁਕਾਉਣਾ ਚਾਹੁੰਦਾ ਵਾਂ। ਆ ਜੇ ਨਹੀਂ ਨਾ ਤਾਂ ਫਿਰ ਮੈਂ ਵੱਡਾ ਵਾਂ ਤੇ ਫਿਰ ਤੁਸੀਂ ਨਾ ਲੜੋ ਆਪਸ ਵਿੱਚ। ਫਰੈਂਡ ਮੈਨੂੰ ਦੇ ਦਿਓ। ਮੈਂ ਡੇਅਰੀ ਫਾਰਮ ਬਣਾਉਣਾ ਬਾਹਰ। ਚਲੋ ਜੋ ਵੀ ਉਹ ਮੇਰੀ ਤਾਂ ਸੁਣ ਲਓ ਭਾਈ। ਰੌਲਾ ਪਾਉਣ ਦਾ ਫਾਇਦਾ ਕੋਈ ਨਹੀਂ। ਤੁਹਾਡਾ ਪਿਓ ਅੱਲਾ ਜੰਨਤ ਨਸੀਬ ਕਰੇ ਉਹਨੂੰ ਬੜਾ ਚੰਗਾ ਸੀ ਬੜਾ ਹੀ ਚੰਗਾ ਸੀ। ਯਕੀਨ ਆ ਜਿਹੜੇ ਉੱਤੇ ਸ਼ਤੀਰੀਆਂ ਪਈਆਂ ਤੁਹਾਡੀ ਛੱਤ ਤੇ
ਇਹ ਕੋਈ ਤੁਹਾਡੇ ਪਿਓ ਨੇ ਕੋਈ ਉੱਥੇ ਦਰਖਤ ਕੱਟ ਕੇ ਚਰਾ ਕੇ ਨਹੀਂ ਸੀ ਲਿਆਂਦੀਆਂ। ਤੇ ਕਿਵੇਂ ਲਿਆਂਦੀਆਂ ਸਨ? ਇਹ ਹੜ੍ਹ ਆਏ ਸੀ ਹੜ੍ਹ। ਅੱਛਾ। ਹੜ੍ਹ ਦੇ ਵਿੱਚ ਉਦੋਂ ਬੜੀਆਂ ਲੱਕੜਾਂ ਰੁੜ ਕੇ ਆਈਆਂ ਉਧਰੋਂ ਇੰਡੀਆ ਵਾਲੀ ਸਾਈਡ ਤੋਂ। ਅੱਛਾ ਜੀ। ਹਾਂ ਉਹਨਾਂ ਨੇ ਲੱਕੜਾਂ ਕੱਢ ਕੇ ਤੇ ਅਸ਼ਤੀਰੀਆਂ ਪਾਈਆਂ। ਬੜੇ ਔਖੇ ਛੱਤੇ ਜਾਂਦੇ ਨੇ। ਇੱਕ ਭਾਰੀ ਲੱਕੜ ਸੀ ਉਹਦੇ ਉਹਨਾਂ ਬਾਲੇ ਚਰਾਏ। ਅੱਛਾ ਅੱਛਾ ਮੈਨੂੰ ਅਜੇ ਵੀ ਪਤਾ ਇੱਥੇ ਮਹਾਰਾਜ ਆਰੇ ਵਾਲਾ ਹੁੰਦਾ ਸੀ। ਹਾਂਜੀ ਹਾਂਜੀ ਹੈ ਜੀ ਨਾ। ਸੁਣਿਆ ਹਾਂ ਉਹਨੇ ਬਾਲੇ ਇਹਨੂੰ ਚੀਰ ਕੇ ਦਿੱਤੇ ਹਨ। ਇਹ ਬਣੇ ਹਨ ਭਰਾ। ਉਹਨਾਂ ਨੇ ਕੋਈ ਪੈਸੇ ਨਹੀਂ ਸੀ ਲਏ ਆ ਰਹੇ। ਸਮਝਦੇ ਹੋ ਨਾ। ਇਹ ਭਰਾ ਬਣੇ ਹਨ। ਉਹ ਤੁਹਾਡੇ ਪਿਓ ਦਾ ਤਾਂ ਤਲਕ ਹੀ ਇੰਨਾ ਸੀ ਲੋਕਾਂ ਨਾਲ ਕਿ ਤੁਸੀਂ ਕੀ ਸੋਚਦੇ ਸੁਣ ਲਵੋ। ਬਿਲਕੁਲ। ਇਹ ਮੇਰੀ ਇੱਕ ਗੱਲ ਤੁਸੀਂ ਯਾਦ ਹੁੰਦੇ ਹੋ ਛੋਟੇ ਛੋਟੇ ਹਾਂਜੀ। ਡੰਗਰ ਵੱਛਾ ਤੇ ਹੈ ਨਹੀਂ ਸੀ ਤੁਹਾਡੇ ਪਿਓ ਕੋਲ। ਹਾਂ ਇਹ ਲੱਸੀ ਇਹ ਨਾਲ ਦੇ ਪਿੰਡੋਂ ਆਉਂਦੀ ਹੁੰਦੀ ਸੀ ਉਹਦੀ। ਅੱਛਾ ਜੀ। ਇੰਨੇ ਤਲਕ ਸਨ ਉਹਦੇ ਤੇ ਤੁਹਾਨੂੰ ਲੱਸੀ ਤੋਂ ਬਗੈਰ ਰੋਟੀ ਨਹੀਂ ਉਹੀ ਦਿੰਦਾ ਉਹ। ਓਏ ਹਾਏ। ਸਮਝਦੇ ਹੋ ਨਾ। ਤੁਹਾਨੂੰ ਜਿਹੜਾ ਪਾਲਿਆ ਛੋਟੇ ਜਿਹਾ ਨੂੰ ਮੈਨੂੰ ਪਤਾ ਤੁਹਾਡਾ ਪਿਓ ਕਿੱਡਾ ਚੰਗਾ ਸੀ। ਹਾਂ ਉਹ ਜਿਹੜੀ ਸ਼ੈ ਲੱਭਦੀ ਸੀ ਬਾਹਰੋਂ ਚੁੱਕ ਕੇ ਤੁਹਾਡੇ ਲਈ ਲੈ ਆਉਂਦਾ ਹੁੰਦਾ। ਸਮਝਦੇ ਹੋ ਨਾ। ਭਾਈਆ ਮੇਰੀ ਗੱਲ ਸੁਣ। ਭਾਈਆ ਐਡਾ ਚੰਗਾ ਤੁਹਾਡਾ ਪਿਓ ਕਿ ਸਬਜ਼ੀ ਵਾਲੇ ਕੋਲ ਸਬਜ਼ੀ ਵੱਧ ਜਾਣੀ ਉਹਨੇ ਸੁੱਟਣ ਲੱਗਣੀ ਤੇ ਉਹਨੇ ਕਹਿਣਾ ਨਾ ਯਾਰ ਸੁੱਟੀ ਨਾ। ਅੱਛਾ। ਉਹਨੇ ਉਹ ਸਬਜ਼ੀ ਲਿਆ ਕੇ ਤੁਹਾਨੂੰ ਖਵਾਣੀ। ਸਮਝਦੇ ਹੋ ਨਾ। ਤੁਹਾਨੂੰ ਜਿੰਨੀਆਂ ਮੁਸੀਬਤਾਂ ਨਾਲ ਉਹਨੇ ਪਾਲਿਆ ਨਾ ਮੈਨੂੰ ਪਤਾ। ਅੱਛਾ ਗੱਲ ਇਹ ਵੇ ਭਾਜੀ ਹਾਂਜੀ ਹਾਂਜੀ। ਜਗ੍ਹਾ ਤੁਹਾਡੀ ਬਣਦੀ ਹੈ 2 ਮਰਲੇ। 2 ਮਰਲੇ। ਅੱਛਾ। ਹਾਂਜੀ 4 ਭਰਾ ਹੋ ਤੁਸੀਂ। ਹਾਂਜੀ ਬਾਜੀ। ਅੱਧਾ ਅੱਧਾ ਮਰਲਾ ਜਗ੍ਹਾ ਹੋਣੀ ਤੁਹਾਨੂੰ। ਹਾਂਜੀ ਠੀਕ ਹੈ ਨਾ। ਜੀ। ਤੇ ਮੈਂ ਤੇ ਇਹ ਕਵਾਂਗਾ ਕਿ ਤੁਸੀਂ ਇੰਜ ਕਰੋ ਜੀ ਇਹ 2 ਮਰਲੇ ਬਣਦੀ ਲੰਮੀ। ਅੱਛਾ ਜੀ ਜੀ। ਇਹਦੇ ਵਿੱਚ ਕੱਟੋ ਬਾਜ਼ਾਰ। ਠੀਕ ਹੈ ਨਾ ਜੀ। 2 ਮਰਲੇ ਹਾਂਜੀ 2 ਮਰਲੇ ਬਾਜ਼ਾਰ ਕੱਟੀਏ। ਹਾਂਜੀ ਬਾਜ਼ਾਰ ਕੱਟ ਦਿਓ ਤੁਸੀਂ 20 ਫੁੱਟ ਬਾਜ਼ਾਰ ਰੱਖ ਲਓ। ਠੀਕ ਹੈ। ਉਹ ਤਾਂ ਪੂਰੀ ਜਗ੍ਹਾ ਹੀ ਕੱਟ ਕਤੇਗੀ ਫਿਰ। ਨਹੀਂ 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 ਜਗ੍ਹਾ ਫਿਰ ਵੀ 4 ਫੁੱਟ ਪਿੱਛੇ ਬਚਣੀ ਤੁਹਾਡੀ। 4 ਫੁੱਟ। ਹਾਂ 4 ਫੁੱਟ ਫੁੱਟ ਆ ਜਾਏਗੀ। 4 ਫੁੱਟ ਤੁਹਾਨੂੰ ਸਾਰਿਆਂ ਨੂੰ 4-4 ਫੁੱਟ ਅੱਛਾ ਚਾਰ ਮੈਂ ਕਿਹਾ ਸ਼ਾਇਦ 14 ਫੁੱਟ ਜਿਹੜੀ 4 ਫੁੱਟ ਬਚਣੀ ਹੈ ਉੱਥੇ ਆਪਣੀਆਂ ਕਬਰਾਂ ਬਣਾਉਣੀਆਂ ਨੇ। ਚਲੋ ਇੰਜ ਕਰ ਲਓ ਆ ਤੁਹਾਡੀ ਗੱਲ ਤੇ ਠੀਕ ਹੈ 4 ਫੁੱਟ ਦੀ ਤੇ ਬੰਦਾ ਸਿੱਧਾ ਹੋ ਕੇ ਸਾਹਮਣੇ ਕਵਰ ਨਹੀਂ ਬੰਦੀ। ਹਾਂ ਤੁਸੀਂ ਇਸ ਤਰ੍ਹਾਂ ਕਰ ਲਓ ਮੈਨੂੰ ਯਾਦ ਆ ਗਿਆ ਬਾਜ਼ਾਰ ਰੱਖ ਲਓ 18 ਫੁੱਟ। ਅੱਛਾ। ਠੀਕ ਹੈ ਨਾ ਜੀ, ਜੀ ਜੀ। ਤੇ ਤੁਹਾਡੇ ਕੋਲ 6 ਫੁੱਟ ਜਗ੍ਹਾ ਬਚ ਜਾਏਗੀ ਜਾਂ ਫਿਰ ਇੰਜ ਕਰ ਲਓ ਹਾਂਜੀ। 16 ਫੁੱਟ ਬਾਜ਼ਾਰ ਕਰ ਲਓ। ਨਾ ਅੱਛਾ। ਤੇ ਇੱਥੇ ਹੀ ਰਵਾਂਗੇ ਕਿੱਥੇ? ਭਾਜੀ ਪਿੱਛੇ 8 ਫੁੱਟ ਜਗ੍ਹਾ ਬਚਦੀ। ਓਏ 8 ਫੁੱਟ ਦੀ ਜਗ੍ਹਾ 'ਚ ਆਪਣਾ ਵਾਸ਼ਰੂਮ ਨਹੀਂ ਬਣਦਾ। ਕਿੱਥੇ ਵਾਸ਼ਰੂਮ ਤੁਸੀਂ ਬਣਾਉਣਾ ਕਿੱਥੇ ਵੇ? 8 ਮੈਂ ਫੁੱਟ ਜਗ੍ਹਾ ਤੁਹਾਨੂੰ ਜੀ। ਦੱਸਣਾ ਨਾ ਵਾਸ਼ਰੂਮ ਹੀ ਬਣਾਉਣਾ ਨਾ ਆਹੋ ਤੁਸੀਂ। ਹਾਂਜੀ ਹਾਂਜੀ। ਇੱਕ ਪੋਰਸ਼ਨ 'ਚ ਬਣਾਓ ਵਾਸ਼ਰੂਮ। ਅੱਛਾ ਅੱਛਾ ਉੱਤੇ ਰੱਖੋ ਰੈਸ਼। ਅੱਛਾ ਅੱਛਾ। ਉਸ ਤੋਂ ਉੱਤੇ ਬਣਾਓ ਡਰਾਇੰਗ ਰੂਮ। ਵਾਹ ਵਾਹ। ਹਾਂਜੀ ਬਹਿਣ ਲਈ। ਉਸ ਤੋਂ ਉੱਤੇ ਕਮਰਾ ਇੱਕ ਬਣਾ ਲਓ ਤੁਸੀਂ ਆਏ ਗਏ ਲਈ। ਅੱਛਾ ਅੱਛਾ। ਠੀਕ ਹੈ ਨਾ। ਇਸ ਤਰ੍ਹਾਂ 5-6 ਉੱਤੇ ਕਿਚਨ ਲੈ ਜਾਓ। ਹਾਂਜੀ ਉੱਤੇ ਕਿਚਨ ਲੈ ਜਾਓ। ਸਭ ਤੋਂ ਉੱਤੇ ਕਿਚਨ ਲੈ ਜਾਓ। ਫਿਰ ਉਹ ਤੋਂ ਬਾਅਦ ਉੱਤੇ ਪਹੁੰਚ ਜਾਾਂਗੇ ਰੱਬ ਕੋਲੋਂ। ਪੂਲ ਜਿੱਥੇ ਉਹਨੂੰ ਛੱਤ ਤੇ ਲੈ ਜਾਓ। ਉਹਨੂੰ ਛੱਤੇ ਜਾਓ। ਵੇਖੋ ਨਾ ਸੋਚ ਤੁਹਾਡੀ ਅੱਛੀ ਹੈ ਵੱਡੀ ਸੋਚ ਹੈ ਤੁਹਾਡੀ। ਤੁਸੀਂ ਹੈ ਵੀ ਬਾਹਰੋਂ ਆਏ ਹੋ ਨਾ। ਇਹ ਤੁਸੀਂ ਜਦੋਂ ਪੋਰਸ਼ਨ ਬਣਾ ਲਏ ਨਾ ਜੀ ਤੇ ਸਾਰਿਆਂ ਨੂੰ ਪਤਾ ਲੱਗਾ 16 ਫੁੱਟੇ ਬਾਜ਼ਾਰ ਦੇ ਵਿੱਚ ਰਹਿਸ਼ ਹੈ ਯਾਰ। ਐਡੀ ਉੱਚੀ ਟੁੱਟ ਜਿਓ ਤੂੰ ਅੱਲਾਹ ਤਾਲਾ ਦਾ ਵੀ ਜਲਦੀ ਹੱਥ ਪੈ ਜਾਏ। ਇਹ ਲੈ ਕੇ ਇੱਕ ਮਨਾਰ ਬਣ ਜਾਏਗਾ ਹੈ। ਨਹੀਂ ਨਹੀਂ ਮਨਾਰ ਨਹੀਂ ਸਾਰੇ ਭਰਾਵਾਂ ਦੀਆਂ ਕੋਠੀਆਂ ਐ ਸੋਹਣੀਆਂ ਬਾਹਰ ਪੱਥਰ ਲਾਓ। ਅੱਛਾ ਅੱਛਾ। ਸੰਗੇ ਮਰਮਰ ਦੇ ਪੱਥਰ ਲਾਓ। 6 ਫੁੱਟ ਹਾਂਜੀ 6 ਫੁੱਟ ਚ। ਆਹੋ ਜਿੰਨੀ ਵੀ ਜਗ੍ਹਾ ਤੁਹਾਡੀ 8 ਫੁੱਟ ਜਗ੍ਹਾ ਬਚਦੀ ਹੈ। ਪਟਵਾਰੀ ਸਾਹਿਬ 8 ਫੁੱਟ ਦੇ ਮੱਥੇ ਬਣਾਓ ਅੱਗੇ ਬਾਜ਼ਾਰ ਛੱਡ ਦਿਓ। ਪਟਵਾਰੀ ਸਾਹਿਬ ਇਹ ਗੱਲ ਤੇ ਦੱਸੋ ਜੀ ਜੀ। ਇਹ ਮੰਜੀ ਕਿੰਨੇ ਫੁੱਟ ਦੀ ਹੁੰਦੀ ਹੈ? ਮੰਜੀ ਭਾਜੀ ਹੁੰਦੀ ਹੈ ਆਪਣਾ 5.5-6 ਫੁੱਟ ਦੀ। ਯਾਨੀ ਕਿ ਇਹ ਤੇ ਖਾਲੀ ਵੇ ਕਮਰੇ 'ਚ ਮੰਜੀ ਵੀ ਨਹੀਂ ਆਏਗੀ ਸਾਡੀ। ਨਹੀਂ ਨਹੀਂ ਮੰਜੀ ਆਏਗੀ ਕਿਉਂ ਨਹੀਂ ਆਏਗੀ? ਅਸੀਂ ਸੋਨਾ ਖਲੋਗੇ ਵੇ? ਨਹੀਂ ਨਹੀਂ ਤੁਹਾਨੂੰ ਮੈਂ ਦੱਸਣ ਤੇ ਦਿਆਂਗੇ 8 ਫੁੱਟ ਜਗ੍ਹਾ ਹੋਣੀ ਹੈ। ਹਾਂਜੀ। 2 ਫੁੱਟ ਫਿਰ ਵੀ ਬਚ ਜਾਣੀ। ਉਹਦੇ ਜੁੱਤੀਆਂ ਸ਼ੁੱਤੀਆਂ ਲਾ ਕੇ ਉੱਤੇ ਹੋ ਜਾਣਾ ਤੁਸੀਂ ਮੰਜੀ। ਜੁੱਤੀਆਂ ਲਾਉਣ ਵਾਸਤੇ ਜਗ੍ਹਾ ਬਚਦੀ ਹੈ ਬਗੈਰ। ਜਾਂ ਉਹ ਮੰਜੀਆਂ ਡਾਓ ਹੀ ਨਾ। ਕਾਰਪੇਟ ਵਿਛਾਓ ਕਾਰਪੇਟ। ਤੇ ਚਾਰੇ ਭਰਾ ਸਲੂਕ ਨਾਲ। ਨਹੀਂ ਸਲੂਕ ਨਾਲ ਤੁਸੀਂ ਰਹਿ ਨਹੀਂ ਸਕਦੇ ਮੈਨੂੰ ਪਤਾ ਲੱਗ ਗਿਆ। ਕਰਾ ਲਓ ਹਿੱਸੇ ਤੁਸੀਂ। ਤੁਸੀਂ ਆਪਣੇ ਭਰਾ ਹੋ ਸਾਰੇ ਠੀਕ ਹੈ। ਮਸ਼ਵਰਾ ਤੁਹਾਨੂੰ ਮੈਂ ਅੱਛਾ ਦਿਆਂਗਾ ਨਕਸ਼ਾ ਤੁਹਾਨੂੰ ਮੈਂ ਬਣਵਾ ਚਲੋ ਤੁਸੀਂ ਫੀਤਾ ਲਾਉਣ ਵੇਲੇ ਜਗ੍ਹਾ ਬਿਨੋ ਨਾ ਜਿੱਥੇ ਬਾਜ਼ਾਰ ਹੋ ਸਾਨੂੰ ਵੀ ਪਤਾ ਲੱਗੇ ਕਿੱਥੇ ਜਗ੍ਹਾ ਤੇ ਕਿੱਥੇ ਫਰੰਟ ਤੇ ਕਿੱਥੇ ਕਿੱਥੇ ਹੁੰਦੀ ਹੈ। ਅੱਧਾ ਦਾ ਮਰਲਾ ਜਣਾ ਹੈ ਨਾ। ਹਾਂਜੀ ਹਾਂਜੀ ਮੈਂ ਜਾਂ ਬਾਜ਼ਾਰ ਕਿੱਥੇ ਹੁੰਦਾ ਹੈ। ਉਹ ਹੁਣੇ ਦੱਸਣਾ ਇੱਧਰ ਆਓ ਨਾ ਜੀ। ਇੰਜੀ ਤੇ ਇਹ ਕਿੱਥੇ ਰੱਖਣੀ ਹੈ? ਇੱਥੇ ਆ ਜਾਓ ਉਹ ਨੁੱਕਰ ਤੇ ਰੱਖ ਲਓ। ਇਹ ਇੱਥੇ ਜੀ। ਅੱਜ ਇੱਥੇ 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 ਵੇਖੋ ਨਾ ਜੀ। ਇਹ ਤੁਹਾਨੂੰ ਹੁਣੇ ਮੰਡੀਆਂ ਪਾ ਦਿੰਦੇ ਆ। ਅਸੀਂ ਕੋਈ ਅੱਜ ਦੇ ਨਹੀਂ ਲੱਗੇ ਠੀਕ ਹੈ ਨਾ ਜੀ। ਇਹ ਤੁਸੀਂ ਛੋਟੇ ਹੋ ਜੀ। ਹਾਂਜੀ। ਹਾਂ ਚਲੋ ਕੋਈ ਗੱਲ ਨਹੀਂ ਕੋਈ ਗੱਲ ਨਹੀਂ। ਲਓ ਓਏ ਸਾਡਾ ਭਰਾ ਅੱਗੇ ਬਿਮਾਰ ਹੈ ਲਾਲਾ ਸਾਡਾ। ਮੈਂ ਇਸੇ ਲਈ ਗੱਲ ਚ ਪਹਾੜੀ ਜੀ। ਉਹ ਮੈਂ ਇਸੇ ਲਈ ਤੁਹਾਨੂੰ ਉਠਾਇਆ ਨਹੀਂ। ਮੈਂ ਕਿਹਾ ਤਕਲੀਫ ਕੀ ਦੇਣੀ। ਹਾਂ ਸਹੀ ਗੱਲ ਹੈ। ਲਓ ਭਾਜੀ ਇਹ ਐ ਜੇ ਠੀਕ ਹੈ ਨਾ। ਇੰਜ ਹਾਂਜੀ ਇੰਜ ਹਾਂਜੀ ਫਿਰ ਇੰਜ ਹਾਂਜੀ। ਫਿਰ ਇੰਜ। ਉਹ ਭਾਜੀ ਸਾਨੂੰ ਪਤਾ ਨਾ ਅਸੀਂ ਕੋਈ ਅੱਜ ਦੇ ਨਹੀਂ ਛੱਡੋ ਜੀ ਤੁਹਾਨੂੰ ਮੈਂ ਦੱਸਣਾ ਹੁਣ। ਉਹ ਕੰਧ ਨਾਲ ਹੋਵੋ ਜੀ ਪਰ
ਮੈਂ ਦੱਸਣਾ ਭਾਜੀ ਕਿਹੜੀ ਕੰਧ ਨਾਲ ਜੀ ਉਹ ਇੱਥੇ ਪਰਾਂ ਉਹ ਇਹ ਪਿੱਛੇ ਪਿੱਛੇ ਹੋਵੋ 32 ਫੁੱਟ ਹੋ ਗਈ ਇੰਜ ਨੂੰ ਜੀ 32 ਫੁੱਟ ਹਾਂ। ਠੀਕ ਹੈ ਲਓ ਜੀ ਹਾਂਜੀ ਲਓ ਜੀ ਭਾਜੀ ਠੀਕ ਹੋ ਗਿਆ ਇਹ ਹੁਣ ਪਰਾਂ ਨੂੰ ਜਾਓ 8 ਫੁੱਟ ਛੱਡ ਦਈਏ ਬਾਜ਼ਾਰ ਅੱਛਾ ਅੱਛਾ ਤੇ ਬਕਾਇਆ ਜਗ੍ਹਾ ਕਿੰਨੀ ਰਹਿ ਜੀ ਵੇਖੋ ਹਾਂ ਉਹ ਇੱਥੇ ਰੱਖੋ ਤੇ ਸਹੀ ਸਾਡੇ ਦੇ ਹੱਥਾਂ ਦੇ ਨਾਪੀ ਲੈ 8 ਫੁੱਟ ਐ ਛੱਡ ਗਈ 16 ਫੁੱਟ ਬਾਜ਼ਾਰ ਛੱਡ ਕੇ ਤੱਕ ਨਾ ਦੇ ਮਨ ਤੇ ਇਹ ਨਹੀਂ ਸਮਝ ਲੱਗਦੀ ਤੇ ਸੌਣ ਵਾਸਤੇ ਜਗ੍ਹਾ ਨਹੀਂ ਪਾਈਦੀ ਬੜੀ ਜਗ੍ਹਾ ਵੇਖੋ ਤੇ ਸਹੀ ਇੰਨੀ ਜਗ੍ਹਾ ਹੋਰ ਕੀ ਲੈਣੀ ਜੇ 8 ਬਾਈ 8 ਦਾ ਤੁਹਾਡਾ ਕਮਰਾ ਬਣ ਜਾਣਾ ਆਰਾਮ ਨਾਲ ਤੇ ਬੋਰਚੀਖਾਨਾ ਕਿੱਥੇ ਬਣੇਗਾ ਗੁਸਲਖਾਨਾ ਕਿੱਥੇ ਬਣੇਗਾ ਭਾਈ ਪੋਰਸ਼ਨਾਂ 'ਚ ਬਣੇਗਾ ਨਾ ਥੱਲੇ ਵਾਲੇ ਪੋਰਸ਼ਨ 'ਚ ਤੁਸੀਂ ਕੀ ਕਰਨਾ ਚਾਹੁੰਦੇ ਹੋ ਰੈਸ਼ ਆਏ ਗਏ ਲਈ ਦੂਜੇ ਲਈ ਸਾਰੇ ਲਈ ਹਾਂ ਠੀਕ ਹੈ ਨਾ ਨਕਸ਼ਾ ਤੁਹਾਨੂੰ ਮੈਂ ਬਣਵਾ ਦਿਆਂਗਾ ਸੋਹਣਾ ਅੱਛਾ ਬਾਜ਼ਾਰ ਦੇ ਵਿੱਚ ਤੁਸੀਂ ਰੱਖਣੀ ਇੱਕ ਪੌੜੀ ਅੱਛਾ ਅੱਛਾ ਠੀਕ ਹੈ ਲੰਮੀ ਸਾਰੇ ਭਰਾਵਾਂ ਰਲ ਕੇ ਲੈ ਲੈਣੀ ਹਾਂਜੀ ਉਹ ਬਾਜ਼ਾਰ 'ਚੋਂ ਲਾ ਕੇ ਤੁਸੀਂ ਉੱਤੇ ਪੋਰਸ਼ਨਾਂ 'ਚ ਜਾਣਾ ਅੱਛਾ ਅੱਛਾ ਠੀਕ ਹੈ ਨਾ ਇਹ ਕਿਹੜੀ ਲੱਕੜ ਦੀ ਲੋਹੇ ਦੀ ਬਣਾਉਣੀ ਪੈਣੀ ਹੈ ਲੱਕੜ ਦੀ ਲੱਗ ਜੇ ਲੋਹੇ ਦੀ ਲੱਗ ਜੇ ਤੇ ਜੇ ਹਮਸਾਇਆ ਨਾ ਤੁਹਾਡੀ ਬਣ ਆਉਂਦੀ ਹੈ ਤੇ ਉਧਰੋਂ ਦੀ ਚੜ ਜਾਓ ਸਾਡੀ ਤੇ ਭਰਾਵਾਂ ਨਾਲ ਬਣ ਨਹੀਂ ਆਉਂਦੀ ਤੇ ਗੁਆਂਢੀਆਂ ਨੇ ਬਣ ਕਿੱਥੋਂ ਉਹਨੇ ਆਉਣੀ ਗੱਲ ਤਾਂ ਅੱਛਾ ਪਟਵਾਰੀ ਸਾਹਿਬ ਜੀ ਜੀ 6 ਫੁੱਟ ਦੀ ਮੈਨੂੰ ਜਗ੍ਹਾ ਹੁੰਦੀ ਏ ਹਾਂਜੀ ਐਸ ਜ਼ਿਆਦਾ ਹੋ ਜਾਂਦਾ ਇੱਥੇ 8 ਫੁੱਟ 8 ਫੁੱਟ ਚਲੋ 8 ਹੀ ਸਹੀ ਉੱਠੇ ਨਜ਼ਰ ਆ ਮੈਂ ਬਿਆਨਾ ਹਾਂਜੀ ਜੇ ਇਹ ਜੋ ਇੱਕ ਗੱਲ ਹੈ 8 ਫੁੱਟ ਮੇਰੀ ਜਗ੍ਹਾ ਹੈ ਹਾਂਜੀ ਮੈਂ ਆਪਣੀ 8 ਫੁੱਟ ਦੇ ਵਿੱਚ ਹਾਂਜੀ ਇਹ ਇੰਨੀ ਜਗ੍ਹਾ ਹੀ ਬਣਾ ਲਵਾਂ ਕਿਚਨ ਹਾਂਜੀ ਤੇ ਇਹ ਇੰਨੀ ਜਗ੍ਹਾ ਹੀ ਬਣਾ ਲਵਾਂ ਵਾਸ਼ਰੂਮ ਹਾਂਜੀ ਤੇ ਉਹ ਨਹਾਣਾ ਤੇ ਗੁਸਲਖਾਨਾ ਹਾਂਜੀ, ਤੇ ਇਹ ਜਿਹੜੇ ਪਿੱਛੇ 4 ਫੁੱਟ ਜਗ੍ਹਾ ਹੈ ਇਹ ਤੁਹਾਡਾ ਪੁੱਤਰ ਇੰਜ ਮੇਰਾ ਸੁੱਤਾ ਹੀ ਜਾਂਦਾ ਹੈ ਨਹੀਂ ਨਹੀਂ ਵੇਖ ਲਓ ਜੇ ਇੰਜ ਸੌਂ ਸਕਦੇ ਹੋ ਤੇ ਬਣਾ ਲਓ ਹਾਂ ਜੀ। ਮੈਂ ਚਾਹ ਰਿਹਾ ਕਿ ਵਾਸ਼ਰੂਮ ਤੁਹਾਡੇ ਹੁਣ ਇੱਕ ਪੋਰਸ਼ਨ ਚ ਅੱਛਾ ਖੁੱਲੇ ਡੁੱਲੇ ਵਾਸ਼ਰੂਮ ਬਣਾਓ ਤੁਸੀਂ ਕਿਹੜੇ ਕੋਈ ਮਾੜੇ ਮੋਟੇ ਬੰਦੇ ਹੋ ਅੱਛਾ ਅੱਛਾ ਹੈ ਕਿ ਨਹੀਂ ਤੇ ਮੈਂ ਨਾ ਫਿਰ ਲੜਾਈ ਨਾ ਪਈ ਰਵੇ ਨਹੀਂ ਨਹੀਂ ਵਾਸ਼ਰੂਮ ਬਣਾਓ ਇੱਕ ਪੋਰਸ਼ਨ ਉੱਠ ਕੇ ਬਣਾਓ ਉਠੋ ਉਠੋ ਵਾਸ਼ਰੂਮ ਤੁਸੀਂ ਹੋ ਬਿਮਾਰ ਬੰਦੇ ਤੁਸੀਂ ਵਾਸ਼ਰੂਮ ਬਣਾਓ ਥੱਲੇ ਵਾਲੇ ਪੋਰਸ਼ਨ ਉਸਦੇ ਤੋਂ ਉੱਤੇ ਬਣਾਓ ਬੈੱਡਰੂਮ ਠੀਕ ਹੈ ਨਾ ਜੀ ਉੱਤੇ ਬਣਾਓ ਆਏ ਗਏ ਲਈ ਉਸ ਤੋਂ ਉੱਤੇ ਲੈ ਜਾਓ ਤੁਸੀਂ ਆਪਣਾ ਕਿਚਨ ਅੱਛਾ ਠੀਕ ਹੈ ਨਾ ਕਿਚਨ ਸਭ ਤੋਂ ਉੱਤੇ ਲੈ ਪੂਲ ਬਣਾ ਲਓ ਉੱਤੇ ਇਕੱਠੇ ਬਣਾ ਲਓ ਭਾਵੇਂ ਲੈਦਾ ਬਣਾ ਲਓ ਹਾਂਜੀ ਪਟਵਾਰੀ ਸਾਹਿਬ ਜੀ ਉਹ ਥੱਲੇ ਜਿਹੜਾ ਵਾਸ਼ਰੂਮ ਬਣਨਾ ਤਾਂ ਕੋਈ ਮਹਿਮਾਨ ਆਏਗਾ ਵਾਸ਼ਰੂਮ ਕਰਕੇ ਟੁੱਟ ਜਾਏਗਾ ਹਾਂਜੀ ਤੋ ਚੰਗਾ ਨਹੀਂ ਬਾਰੋ ਬਾਰੀ ਇਹ ਖਰਚਾ ਬਚਣਾ ਜੇ ਤੁਹਾਡਾ ਵੇਖੋ ਨਾ ਜਿਹੜਾ ਆਵੇ ਉਹ ਵਾਸ਼ਰੂਮ ਕਰਕੇ ਤੇ ਜਾਵੇ ਤੁਹਾਡਾ ਖਰਚਾ ਹੀ ਨਹੀਂ ਹੋਣਾ ਜੇ ਕੋਈ ਉੱਤੇ ਜਾਵੇ ਉਹਨੂੰ ਕਹੇਗਾ ਜੀ ਰੋਟੀ ਖਾਣੀ ਹੈ ਇੰਜ ਕਰਨਾ ਉਹਨੂੰ ਕਹਿੰਦਾ ਅੱਛਾ ਯਾਰ ਪੌੜੀ ਕਿਸੇ ਨੇ ਖੜੀ ਹੈ ਆਉਂਦੀ ਹੈ ਤੇ ਫਿਰ ਤੁਹਾਨੂੰ ਕਿਚਨ 'ਚ ਭੇਜਦੇ ਆ ਉੱਤੇ ਬੈਗ ਖਾ ਲਿਓ ਨਹੀਂ ਤੇ ਭਾ ਦੂਸਰੀ ਪੋਜੀਸ਼ਨ ਤੇ ਸੌਵੇਂ ਕਰੇਗਾ ਕੌਣ ਭਾ ਭਾਜੀ ਜਿੱਥੇ ਤੁਸੀਂ ਬੈੱਡਰੂਮ ਬਣਾਉਣਾ ਉਹ ਬੈੱਡਰੂਮ ਬਣਾ ਲਓ ਜਿਹੜਾ ਦੂਜਾ ਬਣਾਉਣਾ ਉਹ ਦੂਜਾ ਬਣਾ ਲਓ ਜੋ ਤੁਹਾਨੂੰ ਅੱਛਾ ਲੱਗੇ ਉਹ ਕਰ ਲਓ ਸਾਰਿਆਂ ਦੀ ਲੈਦਾ ਹਾਂਜੀ ਆਪਣੀ ਹਾਂਜੀ ਜੋ ਮਰਜ਼ੀ ਬਣਾਓ ਜੀ ਆ ਯਾਰ ਉਹਦਾ ਵੱਡਾ ਭਰਾ ਉਹਦਾ ਵੀ ਤੇ ਫਿਕਰ ਥੋੜਾ ਪਤਾ ਹੈ ਨਹੀਂ ਫਿਕਰ ਮੇਰਾ ਇਹ ਵੀ ਮੈਂ ਜੋ ਬਿਮਾਰ ਰਹਿਣਾ ਵਾਂ ਹਾਂਜੀ ਤੇ ਮੈਨੂੰ ਹੁਣੇ ਉੱਥੇ ਨੇੜੇ ਜਾ ਕੇ ਛੱਤ ਲਓ ਪਰਾਂ ਕਬਰਸਤਾਨ ਦੇ ਨੇੜੇ ਹੀ ਜੀ ਜੀ ਵੇਖੋ ਮੇਰੀ ਗੱਲ ਆਹੋ। ਸੁਣੋ ਇਹ ਜਿਵੇਂ ਵੇਖੋ ਤੁਸੀਂ ਵੱਡੀ ਵਾ ਪਾਉਂਦੇ ਹੋ ਓਏ ਇੱਧਰ ਤੇ ਵੇਖੋ ਉਹਦੇ ਗੱਲ ਨੇੜੇ ਸੁਣ ਲਓ ਪਟਵਾਰੀ ਸਾਹਿਬ ਹੋਰਾਂ ਦੀ ਪਹਿਲਾਂ ਨੇੜੇ ਤਾਂ ਹੁਣੇ ਲੈ ਜਾਓ ਮੈਨੂੰ ਇੱਧਰ ਤੇ ਵੇਖੋ ਹਾਂਜੀ ਇਹ ਬਚ ਗਿਆ ਤੁਹਾਡਾ ਬਾਜ਼ਾਰ ਜੀ ਹਾਂਜੀ ਜੀ ਜੀ ਠੀਕ ਹੈ ਇਹ ਬਾਜ਼ਾਰ ਆ ਗਿਆ ਤੁਹਾਡਾ ਤੋੜ ਹੀ ਇਹ ਬਾਜ਼ਾਰ ਆ ਗਿਆ ਤੋੜ ਤੋੜ ਵਾਹ ਇਹ ਜਿਹੜਾ ਕਾਰਨਰ ਵਾਲਾ ਬੰਦਾ ਹੈ, ਇੱਧਰ ਜਿਹੜੀ ਬਚਦੀ 8 ਬਾਈ 8 ਦਾ ਹਾਂਜੀ ਹਾਂਜੀ ਇਹ ਮੇਰੀ ਫੁੱਟ ਇਹ ਤੁਸੀਂ ਲੈ ਲਓ ਅੱਛਾ ਇੱਥੋਂ ਗਲੀ ਬੰਦ ਹੋਣੀ ਹੈ ਗੱਡੀ ਵੀ ਤੁਸੀਂ ਉੱਥੇ ਖਿਲਾਰ ਸਕਦੇ ਹੋ ਕਿਆ ਬਾਤ ਹੈ ਕਿਆ ਬਾਤ ਠੀਕ ਹੈ ਨਾ ਹਾਂਜੀ 8 ਫੁੱਟ 16 ਫੁੱਟ ਬਾਜ਼ਾਰ ਹੈ ਕਿਆ ਉਹ ਛੱਡਣਾ ਹੈ ਹਾਂ 16 ਫੁੱਟ ਬਾਜ਼ਾਰ ਛੱਡਣਾ ਪਿੱਛੇ 8 ਫੁੱਟ ਜਗ੍ਹਾ ਤੁਹਾਡੀ ਬਚ ਸਾਡੇ ਘਰ ਦੀ ਘਰ ਦੀ ਉੱਥੇ ਤੁਸੀਂ ਘਰ ਬਣਾਓ ਗੇਟ ਲਾਓ ਅੰਦਰ ਨੂੰ ਜਾਓ ਆ ਸਵਿਮਿੰਗ ਪੂਲ ਬਣਾਓ ਅੱਛਾ ਤੇ ਮੇਰੀ ਕਿੱਥੇ ਜਗ੍ਹਾ ਨਿਕਲਦੀ ਵੀ ਇਹ ਹੁਣ ਤੁਸੀਂ ਮੈਨੂੰ ਦੱਸਣਾ ਜੀ ਵੱਡਾ ਭਾਈ ਕੌਣ ਹੈ ਤੁਸੀਂ ਹੋ ਮੈਂ ਵਾ ਮੇਰੇ ਤੇ ਸੁਣਦੇ ਕੋਈ ਨਹੀਂ ਪਟਵਾਰੀ ਸਾਹਿਬ ਜੀ ਜੀ ਦੱਸੋ ਮੈਂ ਬੁੱਢਾ ਬੰਦਾ ਵਾ ਮੈਨੂੰ ਇੱਕ ਪਾਸੇ ਗਲੀ ਦੇ ਬਾਜ਼ਾਰ ਵਾਲੇ ਪਾਸੇ ਮੈਂ ਰਹਿਣ ਦਿਓ ਉਧਰ ਹੀ ਕਰਨ ਲੱਗਾ ਜੀ ਤੁਹਾਨੂੰ ਇਹ ਤੁਹਾਨੂੰ ਦੇ ਦੇਣੇ ਅਸੀਂ ਫਰੰਟ ਆ ਠੀਕ ਹੈ ਨਾ ਜੀ ਹਾਂ। 8 ਬਾਈ 8 ਦਾ ਤੁਹਾਡਾ ਉਧਰੋਂ ਫਰੰਟ ਛੱਡ ਦੇਣੇ ਅੱਗੇ ਫੇਰ ਬਚ ਜਾਏਗਾ 16 ਫੁੱਟ ਦਾ ਬਾਜ਼ਾਰ ਆ ਇਹ ਕਾਰਨਰ ਦੀ ਤੁਹਾਡੀ ਹੋ ਜਾਏਗੀ ਚਲੋ ਉਹ ਤੁਹਾਡੇ ਤੋਂ ਛੋਟਾ ਕਿਹੜਾ ਨਹੀਂ ਪਟਵਾਰੀ ਸਾਹਿਬ ਫਰੰਟ ਮੈਂ ਲੈਣਾ ਹੈ ਇੱਕ ਮਿੰਟ ਯਾਰ ਫਰੰਟ ਸਾਰਿਆਂ ਦਾ ਮੈਂ ਕੱਢ ਦਿੱਤਾ ਪਾ ਵਿੱਚ ਮੇਰੇ ਤੋਂ ਛੋਟਾ ਲਤੀਫ ਹੈ ਕਿਉਂ ਭਾ ਦੀ ਕਦਰ ਹੀ ਨਹੀਂ ਤੂੰ ਕਰਦਾ ਯਾਰ ਕਰਨਾ ਉਹ ਵੱਡਾ ਭਰਾ ਵੇ ਬਸ ਕਰ ਲੈ ਨਾ ਹਾਂਜੀ ਕਰ ਲਈ ਜਿਹੜੀ ਕਰਨੀ ਹੈ ਅੱਜ ਮੈਂ ਮੰਡੀ ਪਾ ਕੇ ਜਾਣਾ ਮੇਰੇ ਤੋਂ ਛੋਟਾ ਲਤੀਫ ਹੈ ਲਤੀਫ ਸਾਹਿਬ ਨੇ ਹਾਂਜੀ। ਤੁਹਾਡੇ ਨਾਲ ਲਤੀਫ ਸਾਹਿਬ ਹੋਣਗੇ ਚਲੋ ਠੀਕ ਹੈ ਜੀ ਉਸ ਤੋਂ ਛੋਟਾ ਕੌਣ ਹੈ ਨਾਸਰ ਨਾਸਰ। ਇਹਨਾਂ ਦੇ ਨਾਲ ਤੁਸੀਂ ਹੋਵੋਗੇ ਅੱਛਾ ਤੁਹਾਡੀ ਐਂਡ ਦੀ ਹੋਗੀ ਠੀਕ ਹੈ ਇਹ ਅੱਗੇ ਹੀ ਇਹ ਚਾਹੁੰਦਾ ਸੀ ਨਾ ਠੀਕ ਹੈ ਠੀਕ ਹੈ ਜਿਆਦਾ ਅੱਗੇ ਇਹ ਬਸ ਚਾਹੁੰਦਾ ਇਹਨਾਂ ਦਾ ਨਾ ਜੀ ਸਾਰਾ ਹੁਣ ਜੋ ਵੀ ਕਰਨਾ ਨਾ ਹਾਂਜੀ ਮੈਂ ਤੁਹਾਡਾ ਹੁਣ ਖਾਤਾ ਲੱਗਾ ਬਣਾਉਣ ਅੱਛਾ ਉਸ ਤੋਂ ਬਾਅਦ ਮੈਂ ਠੇਕੇਦਾਰ ਭੇਜਾਂਗਾ ਤੁਹਾਡੇ ਕੋਲ ਠੇਕੇਦਾਰ ਜਾਂ ਪਹਿਲਾਂ ਨਕਸ਼ੇ ਵਾਲੇ ਕੋਲ ਲੱਗੇ ਜਾਇਓ ਨਕਸ਼ੇ ਵਾਲੇ ਕੋਲ ਨਕਸ਼ਾ ਬਣਵਾ ਲਿਓ ਸਾਰੇ ਭਰਾ ਬਣਵਾਓਗੇ ਤੇ ਸਸਤਾ ਪੈ ਜਾਏਗਾ ਨਾ ਹਾਂ ਠੀਕ ਹੈ ਨਾ ਅਗਰ ਤੁਸੀਂ ਲੈਦਾ ਬਣਾਓਗੇ ਤੇ ਉਹ ਤੁਹਾਡੀ ਆਪਣੀ ਮਰਜ਼ੀ ਹੈ
ਕਿ ਤੁਸੀਂ ਮੱਥਾ ਕਿਵੇਂ ਦਾ ਬਣਾਉਣਾ ਕਿਵੇਂ ਦਾ ਯਾਨੀ ਨਹੀਂ, ਕਿ ਉਹਦੀ ਫੀਸਾਂ ਲੈਦਾ ਲੱਗਣੀਆਂ ਨਕਸ਼ੇ ਉਹ ਦੀ। ਲੱਗਣੀਆਂ ਹੀ ਲੱਗਣੀਆਂ। ਤੁਹਾਡੇ ਕਹਿਣ ਦਾ ਮਤਲਬ ਇਹ ਇਹ ਜਿਹੜਾ ਖਾਤਾ ਬਣਾਉਣ ਲੱਗੇ ਹੋ ਜੀ ਜੀ ਇਹ ਸਾਡੀ ਜਗ੍ਹਾ ਦਾ ਬਣਾਉਣ ਲੱਗੇ ਹੋ ਖੂਹ ਖਾਤਾ ਬਣਾਉਣ ਲੱਗੇ ਹੋ? ਨਹੀਂ ਤੁਹਾਡੀ ਜਗ੍ਹਾ ਦਾ ਅੱਛਾ, ਭਾਜੀ। ਜੋ ਇਹਨੂੰ ਭਾਵੇਂ ਖੂਹ ਖਾਤਾ ਬਣਾ ਲਓ ਭਾਵੇਂ ਇਹਨੂੰ ਸਵਾਰ ਲਓ। ਇੱਕ ਮਿੰਟ ਜ਼ਰਾ ਮੈਨੂੰ ਨਾ ਇਹ ਵੇਖ ਲੈਂਦੇ ਕਿ ਫੋਨ ਕਿਹਦਾ ਆ ਗਿਆ। ਹਾਂਜੀ ਸੁਣ ਲਓ ਫੋਨ। ਹੈਲੋ ਹਾਂਜੀ ਵਾਲੇਕੁਮ ਸਲਾਮ। ਉਹ ਮੈਂ ਯਾਰ ਇੱਥੇ ਇੱਕ ਜਾਇਦਾਦ ਦੀ ਵੰਡੀ ਪੈਣ ਡਈ ਸੀ ਉਹਦੇ ਚ ਆਇਆ ਫਿਰ ਆ ਬਾਜ਼ਾਰ ਇੱਕ ਪਾਸ ਕਰਨ ਡਿਆ ਠੀਕ ਹੈ ਨਾ ਜੀ। ਹਾਂਜੀ ਹਾਂਜੀ ਚਲੋ ਮੈਂ ਦੱਸਦਾ। ਅੱਛਾ ਜੀ ਹੁਣ ਕੀ ਤਕਲੀਫ ਹੀ ਮੈਂ- ਦੇ ਅੱਗੇ ਪੈ ਮਰ ਗਈਆਂ ਨੇ ਤੇ ਮੈਂ ਤੈਨੂੰ ਕੀ ਕਿਹਾ ਵੇ ਕਿਉਂ ਟੱਪਣਾ ਵੇ? ਆਂਦਾ ਫਰੈਂਡ ਮੈਨੂੰ ਦੇ ਦਿਓ ਮੈਨੂੰ ਦੇ ਭਾਣ ਮੈਂ ਬੋਲਿਆ ਹੀ ਨਹੀਂ ਯਾਰ ਹੁਣ। ਹੁਣ ਮੈਂ ਨਾ ਪਰ ਆਰਾਮ ਨਾਲ ਬਹਿ ਜਾ ਤੂੰ ਉਹ ਲੜੋ ਨਾ ਲੜੋ, ਗੱਲਾਂ ਕਰਦਾ ਪਿਆ ਸਮਝਾ ਇਹਨਾਂ ਨੂੰ ਇਹ ਜ਼ਮੀਨ ਤੋਂ ਲੜਨਾ ਇਹ ਨਹੀਂ ਬਾਜ਼ਾਰ ਦੇ ਉੱਤੇ 16 ਫੁੱਟ ਦੇ ਉੱਤੇ ਤੁਹਾਡਾ ਫਰੰਟ ਹੀ ਔਰ ਤੁਹਾਡੀ ਕਬਰ ਹੈ। ਇਹ ਆਂਦਾ ਜਿਹੜੀ ਭਾਣ ਨੂੰ ਦਿੱਤੀ ਜੇ ਮੈਨੂੰ ਦਿਓ। ਨਹੀਂ 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 ਮੈਂ ਬੋਲਿਆ ਹੀ ਨਹੀਂ ਭਾ ਕੀ ਗੱਲ ਕਰਦਾ ਵੇ? ਉਹ ਮੈਂ ਫੇਰ ਗੱਲ ਰਿਪੀਟ ਕਰਨਾ ਸੈਨ ਅੰਗੂਠੇ ਹੋਣ ਤੋਂ ਪਹਿਲਾਂ ਜੀ ਠੀਕ ਹੈ ਨਾ ਜੀ। 16 ਫੁੱਟ ਬਾਜ਼ਾਰ ਦੇ ਉੱਤੇ ਤੁਹਾਡੀ ਆ ਗਈ ਰਹਿਸ਼ ਜੀ ਠੀਕ ਹੈ ਨਾ ਤੇ 16 ਫੁੱਟ ਦੇ ਪਿੱਛੇ ਜਿਹੜੀ ਜਗ੍ਹਾ ਬਚਣੀ ਹੈ ਉਹਦੇ ਵਿੱਚ ਤੁਸੀਂ ਕਰਨੀ ਰਹਿਸ਼ ਆਹਾ 8 ਫੁੱਟ ਜਿੰਨੀ ਵੀ ਬਚਦੀ 8 ਫੁੱਟ ਜਦੋਂ ਨੀਆਂ ਰੱਖ ਲੋਗੇ ਤੇ ਮੇਰਾ ਹਾਲ 4.5 ਫੁੱਟ ਰਹਿ ਜਾਏਗੀ ਠੀਕ ਹੈ ਨਾ। ਉਹਦੇ ਵਿੱਚ ਜਦੋਂ 9 ਇੰਚੀ ਚੁੱਕਣੀ ਜਾਂ 13 ਇੰਚੀ ਨਹੀਂ ਹਾਂ 13 ਚੁੱਕਣੀ ਚਾਹੀਦੀ ਉੱਤੇ ਚਲੋ 9 ਚੁੱਕੀਏ 13 ਚੁੱਕੀਏ 18 ਚੁੱਕੀਏ ਜਿਹੜਾ ਬਾਜ਼ਾਰ ਤੋਂ ਆ ਖੁੱਲਾ ਕਰ ਦਿੱਤਾ ਦੇਖੋ ਨਾ ਜੇ ਤੇ ਜਾਣਾ ਤੁਸੀਂ ਜ਼ਿਆਦਾ ਉਤਾਂ ਨੂੰ ਬਿਲਡਿੰਗ ਫਿਰ ਤੇ ਬੀਮ ਭਰਨੇ ਪੈਣਗੇ ਤੁਹਾਨੂੰ ਸਰਗਿਆ ਇਹ ਗੱਲ ਸਹੀ ਹੈ ਨਾ? ਹੈ, ਬਿਲਕੁਲ ਸਹੀ। ਉਹ ਲੈਦਾ ਕਰ ਲਓ ਭਾਵੇਂ ਉਂਝ ਇਹ ਕਰ ਲਓ। ਵੇਖੋ ਆ ਵਾਲਾ ਆਪਣਾ ਭਰ ਇੱਥੇ ਨਹੀਂ ਸਕਦੇ ਤੇ ਬੀਮ ਭਰ ਲਈ ਅਸੀਂ ਹਾਂ ਹਾਂਜੀ ਉਹ ਬੀਮ ਭਰ ਕੇ ਤੁਸੀਂ ਉਤਾਂ ਨੂੰ ਜਾਣਾ ਜਿੰਨਾ ਲਤੀਫ 16 ਫੁੱਟ ਫਰੰਟ ਆ ਜੇ ਵੇਖ ਵਾਲਾ ਉਤਾਂ ਨੂੰ ਤੋਰੀ ਜਾਈਦਾ। ਹਾਂਜੀ ਹਾਂਜੀ ਹਾਂ, ਮੈਂ ਤੁਹਾਨੂੰ ਨਾਲ। ਉਹੀ ਦੱਸਣ ਡਿਆ ਹਾਂਜੀ। ਕਿ ਬੀਮ ਭਰ ਲੋਗੇ ਨਾ ਜੀ ਹਾਂਜੀ ਹਾਂਜੀ ਉਹ 4 ਫੁੱਟ ਦੇ ਬੀਮ ਤੁਸੀਂ ਭਰੋਗੇ ਨਾ ਅੱਛਾ ਤੇ ਬੜਾ ਪਿਆਰੇ ਬਣਨਗੇ ਸਮਝਦੇ ਹੋ ਨਾ। ਇਹ ਭਾਈਆ ਮੇਰੀ ਗੱਲ ਸੁਣ ਸਾਰਾ ਖਰਚਾ ਤੂੰ ਕਰਨਾ ਹੈ। ਉਹ ਯਾ ਖਰਚੇ ਦੀ ਕੋਈ ਨਹੀਂ ਗੱਲ ਮੈਨੂੰ ਇਹ ਗੱਲ ਦੀ ਬੜੀ ਖੁਸ਼ੀ ਹੋਈ ਏ। ਅੱਛਾ ਜੀ 16 ਫੁੱਟਾ ਬਾਜ਼ਾਰ ਤੁਹਾਡੀ ਚਵਾਂ ਰਹਿਸ਼ਾਂ ਭਰਾਵਾਂ ਤੇ ਦੀਆਂ ਪਿੱਛੇ ਕਿ 4 ਕਵਰਾਂ ਸਾਡੀਆਂ ਇਹ ਵੀ ਖੁਸ਼ੀ ਦੀ ਗੱਲ ਕਹਿ ਨਾ। ਤਾਲਬ ਹੁਸੈਨ ਚਲੋ ਰੌਲਾ ਤੇ ਮੁਕਾ ਜੇ ਨਾ। ਰੌਲਾ ਮਕਾ ਲਿਆ ਤੂੰ। ਤੋਂ ਛੋਟੇ ਦਾ ਨਾਮ ਲਤੀਫ ਆ ਲਤੀਫ ਜੀ ਲਤੀਫ ਨਾਸਰ ਸਜਾਦ ਨਾਸਰ ਦੇ ਨਾਲ ਨਾਸਰ ਭੌਂਕਾ ਲਿਖ ਦਿਓ। ਚਲੋ ਜਿਹੜਾ ਵੀ ਤੁਸੀਂ ਲਿਖਣਾ ਉਹ ਤੁਹਾਡਾ ਆਪਸ ਵਿੱਚ ਭਰਾਵਾਂ ਉਹ ਦਾ ਯਾਰ ਹੀ ਨਹੀਂ ਪਿਆ ਕਰਦਾ ਯਾਰ। ਭਾ ਤੇਰੀ ਯਾਈ ਕਰਨਾ ਮੈਂ ਹੋਰ ਕੀ ਕਰਨਾ ਪਿਆ? ਚੁੱਪ ਕਰ ਜਾ ਮੈਂ ਤੈਨੂੰ ਨਾ ਚੁੱਪ ਕਰ ਜਾ ਅਬੇ ਅੱਗੇ ਬੋਲੀ ਜਾਣਾ ਵੇਖ ਲੈ ਇੱਧਰ ਆਓ ਮਾਰ ਜੀ ਦੇ ਇੱਧਰ ਆਓ ਕੁੱਟ ਦੇ। ਭਾਜੀ ਆ ਲਓ ਜੀ ਇੱਧਰ ਆਓ ਜੀ ਤੁਸੀਂ ਕਿਹੜਾ ਪੈਰ ਦਾ ਅੰਗੂਠਾ ਲਾਣਾ ਹੈ? ਹੋਇਆਗਾ ਤੇਰਾ ਮਾਰ ਪੈਰ ਗੁੱਠਾ ਲਾ ਇੱਥੇ ਪੈਰ ਦਾ ਲਾ ਲਾਣਾ। ਤੇਰੇ ਹੱਥ ਵੱਡੇ ਨੇ ਪੈਰ ਦਾ ਲਾਣਾ ਆ ਵੱਡੇ ਭਰਾ ਦਾ ਵੀ ਲੋ ਜੀ ਹਾਂਜੀ ਹਾਂਜੀ ਲਾਉਂਦੇ ਇੱਧਰ ਆਓ ਜੀ ਭਾਜੀ ਹੁਣ ਪੈ ਗਈ ਆ ਠੰਡ ਇੱਥੇ ਲਾਓ ਤੈਨੂੰ ਠੰਡ ਪਈ ਤੂੰ ਲਾਣਾ ਆਓ ਜੀ। ਕਿ ਦੁੱਧ ਕਿਨੇ ਪੀਤਾ ਹੈ? ਉਹ ਭਾ ਨੂੰ ਫੜ ਕੇ ਲਵਾਓ ਗੁੱਠਾ ਭਾ ਡਿੱਗਣਾ ਪਵੇ ਕਿਧਰੇ। ਆ ਲਓ ਜੀ ਉਹ ਭਾ ਜੀ ਧੰਨ ਆ ਜਾਓ ਜੀ ਉਹ ਤੁਸੀਂ ਲਓ ਵੀ ਜੀ, ਆਓ ਲਓ ਜੀ ਭਾ ਜੀ ਕਿੱਥੇ ਲਾਣਾ ਭਾਜੀ ਇਹ ਐ ਸਜਾਦ ਦੇ ਥੱਲੇ ਇਹ ਐ ਲਓ ਜੀ ਭਾ ਦੇ ਕੋਠੇ ਦੇ ਉੱਤੇ ਹੀ ਲਵਾਤਾ ਜੇ ਲਓ ਭਾਜੀ ਤੁਹਾਡੀ ਰਜਿਸਟਰੀ ਵੀ ਹੋ ਗਈ ਠੀਕ ਹੈ ਅੱਛਾ ਅੱਛਾ ਤੇ ਇਹ ਗੇਨ ਟੈਕਸ ਕਿੰਨੇ ਦੇਣਾ ਤੁਹਾਡੇ ਉਹ ਕੀ ਹੁੰਦਾ ਜੀ? ਸਾਰਿਆਂ ਨੂੰ ਪੈਣਾ ਨਾ ਨਹੀਂ ਨਹੀਂ ਸਾਰਿਆਂ ਨੂੰ ਉਹਨੇ ਜੀ ਨਹੀਂ ਮੈਂ ਕਿਉਂ ਦੇਣਾ ਜਿੰਨੇ ਜੀ ਜਿੰਨੇ ਭਾਈ ਜਾਇਦਾਦ ਤੁਹਾਡੀ ਹੈ ਨਾ ਤੁਹਾਡੇ ਨਾਂ ਹੋ ਗਈ ਹਾਂਜੀ ਗੇਨ ਟੈਕਸ ਤੁਹਾਨੂੰ ਦੇਣਾ ਪੈਣਾ ਨਾ ਸਾਰਿਆਂ ਨੂੰ ਹਾਂ ਸਾਰਿਆਂ ਨੂੰ ਦੇਣਾ ਪੈਣਾ ਅੱਛਾ 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 ਰਜਿਸਟਰੀ ਪਾ ਕੇ ਇੰਤਕਾਲ ਪਾ ਕੇ ਤੁਹਾਡੇ ਨਾਂ ਹੋ ਕੇ ਗੇਨ ਟੈਕਸ ਪਾ ਕੇ ਅੱਛਾ ਇਹ ਤੁਹਾਡਾ ਕੋਈ ਮੇਰਾ ਖਿਆਲ ਹੈ ਕੋਈ 7 ਲੱਖ ਰੁਪਇਆ ਖਰਚਾ ਆ ਗਿਆ ਪਟਵਾਰੀ ਸਾਹਿਬ ਮੈਂ ਪਹਿਲੇ ਵੀ ਜਗ੍ਹਾ ਲਈਆਂ ਨੇ ਜੀ ਜੀ ਇੰਨਾ ਟੈਕਸ ਕਾਹਦਾ ਸਾਡਾ ਬਣਨ ਡਿਆ ਜੀ ਇਹ ਤੇ ਦੱਸੋ ਇੱਥੇ ਟੈਕਸ ਨਹੀਂ ਇੰਨਾ ਹੈਗਾ ਇੰਨਾ ਤੇ ਨਹੀਂ ਨਾ ਬਣਦਾ ਹੁਣ ਸਾਡੀ 2.5 ਮਰਲੇ ਜਗ੍ਹਾ 'ਚ ਕਿੰਨਾ ਤੁਸੀਂ ਟੈਕਸ ਪਾਤਾ ਅਸੀਂ ਪਟਵਾਰੀ ਕਾਹਦੇ ਲਈ ਲੱਗੇ ਸਾਨੂੰ ਪਤਾ ਨਾ ਪਹਿਲਾਂ ਤੁਸੀਂ ਰਹਿੰਦੇ ਇਹ ਗਲੀ ਤੁਹਾਡੀ ਬਾਹਰ ਕਿੰਨੀ ਹੈ 6 ਫੁੱਟ ਸੀ ਪਹਿਲਾਂ 6 ਫੁੱਟ ਹੈ ਨਾ ਹਾਂਜੀ ਇਹ ਹੁਣ 16 ਫੁੱਟੇ ਬਾਜ਼ਾਰ ਦੇ ਉੱਤੇ ਆ ਗਏ ਹੋ ਤੁਸੀਂ ਅੱਛਾ ਇਹਦਾ ਹੁਣ ਟੈਕਸ ਪੈਣਾ ਕਿ ਨਹੀਂ ਪੈਣਾ ਦੱਸੋ ਕਮਰਸ਼ੀਅਲ ਜਗ੍ਹਾ ਹੈ ਹਾਂ 16 ਫੁੱਟਾ ਬਾਜ਼ਾਰ ਹੈ ਤੁਹਾਡੇ ਆ ਬੂਹੇ ਅੱਗੇ ਆਹੋ ਤੇ ਤੁਸੀਂ ਕੀ ਕਹਿੰਦੇ ਹੋ ਇਹਦਾ ਗੇਨ ਟੈਕਸ ਹੀ ਨਹੀਂ ਹੈ ਭਾਜੀ ਹੈ ਵੇ ਲੇਕਿਨ ਹੁਣ 8 ਫੁੱਟ ਸਾਡੀ ਪਿੱਛੇ ਵੇ 16 ਫੁੱਟ ਦਾ ਤੁਹਾਡੀ ਭਾਵੇਂ 2 ਫੁੱਟ ਜਗ੍ਹਾ ਹੈ ਤੇ 16 ਫੁੱਟ ਤੇ ਬੈਠੇ ਹੋ ਨਾ ਤੁਸੀਂ ਇਹ ਤੇ 16 ਫੁੱਟ ਤੇ ਬਾਜ਼ਾਰ ਤੁਸੀਂ ਤੇ ਬੈਠੇ 16 ਹੋ ਫੁੱਟ ਤੇ ਆ। ਤੁਸੀਂ ਮਾਲਕ ਹੋ ਹਾਂਜੀ ਹਾਂਜੀ 16 ਫੁੱਟ ਦੇ ਉੱਤੇ ਜਿਹੜੇ ਬੈਠੇ ਨੇ ਉਹ ਸਾਰੇ ਮਾਲਕ ਨੇ ਇਹ ਸਾਡੇ ਕੋਲ ਇੱਥੇ ਡੀਐਚਏ ਬਣ ਰਿਹਾ ਨਾ ਹਾਂਜੀ ਹਾਂਜੀ ਬਾਹਰ ਫੂਡ ਹੀ ਨਹੀਂ ਪੈਣ ਦਿੰਦੇ ਕਿਉਂ ਅੰਦਰ ਬੇਸਮੈਂਟ ਬਣਾਓ ਉਹਦੇ ਵਿੱਚ ਬਵੋ ਬੜੇ ਸੋਹਣੇ ਲੱਗਦੇ ਬੈਠੇ ਲਓ ਜੀ ਮੈਂ ਤੁਹਾਡੀ ਜਗ੍ਹਾ ਜਿਹੜੀ ਹੈ ਉਹ ਕਰ ਲਈ ਹੈ ਸਰਕਾਰੀ ਖਾਤੇ 'ਚ ਦਰਜ ਹੋ ਚੁੱਕੀ ਜੀ, ਜੀ, ਠੀਕ ਹੈ ਨਾ ਜੀ ਹਾਂਜੀ ਇਹ ਸਾਰਾ ਕੁਝ ਹੋ ਗਿਆ ਹਾਂਜੀ ਹੁਣ ਤੁਸੀਂ ਅਗਰ ਕੱਲ ਨੂੰ ਨਹੀਂ ਆਉਂਦੇ ਜੀ, ਜੀ। ਪੈਸੇ ਨਹੀਂ ਦਿੰਦੇ ਹਾਂਜੀ ਹਾਂਜੀ ਤੇ ਤੁਹਾਡੀ ਜਗ੍ਹਾ ਜਿਹੜੀ ਹੈ ਜ਼ਬਤ ਹੋ ਜਾਣੀ ਹੈ ਹੈ ਤੇ ਠੀਕ ਹੈ ਪਟਵਾਰੀ ਸਾਹਿਬ ਇਹ 16 ਫੁੱਟ ਬਾਜ਼ਾਰ ਤੋਂ ਪਿੱਛੇ ਜਿਹੜੀ ਜਗ੍ਹਾ ਹੈ ਹਾਂਜੀ ਹਾਂਜੀ ਉੱਥੇ ਜਨਾਜ਼ਾ ਕਾ ਬਣਵਾ ਦਿਓ।
ਹਾਂਜੀ ਹਾਂਜੀ ਮਤਲਬ ਤੁਸੀਂ ਚਾਹੁੰਦੇ ਹੋ ਕਿ ਜਨਾਜ਼ੇ ਵਾਲੀ ਗੱਡੀ ਆਵੇ ਤੇ ਸਿੱਧੀ ਬਾਜ਼ਾਰ 'ਚ ਆਵੇ ਹਾਂਜੀ ਤੇ ਪਿੱਛੇ ਨਾਲ ਕਬਰਸਤਾਨ ਬਣਾ ਲਓ। ਹਾਂਜੀ ਅੱਲਾ ਦੇ ਨੇਕ ਬੰਦੇ ਵੀ ਇਹੋ ਜਿਹੇ ਹੀ ਹੁੰਦੇ ਨੇ, ਵੇਖੋ ਨਾ ਆ ਤੁਸੀਂ ਹੁਣ ਨੇਕੀ ਦੀ ਗੱਲ ਕੀਤੀ ਹੈ, ਸਾਰੇ ਭਰਾ ਸੋਚ ਸਮਝ ਲਵੋ ਹਾਂਜੀ ਤੇ ਮੇਰੇ ਵੱਲੋਂ ਮੈਨੂੰ ਕੋਈ ਇਤਰਾਜ਼ ਨਹੀਂ, ਠੀਕ ਹੈ ਨਾ ਜੀ। ਇਹ ਮੈਂ ਸਰਕਾਰੀ ਖਾਤੇ 'ਚ ਪਾ ਕੇ ਤੈਨੂੰ ਜਨਾਜ਼ਾ ਅੱਜ ਇਹ ਫੀਸ ਕੱਲ ਪਹੁੰਚਾ ਦੇ ਲੈ ਕੇ ਆ ਜਾਣ ਹਾਂਜੀ ਤੇ ਹਾਂਜੀ ਫਿਰ ਨਾ ਇਹਨਾਂ ਦਾ ਚਾੜ ਦਿਆ ਜੇ ਨਾ ਆਏ ਤੇ ਫਿਰ ਜਨਾਜ਼ਾ 'ਚ ਆ ਪਾ ਨਾ ਇਹਦਾ ਜਨਾਜ਼ਾ ਚਾੜ ਦਿਓ। ਚਲੋ ਤੁਹਾਡੀ ਮੌਤ ਮੁਰਦਾ ਵੀ ਦੁਆਵਾਂ ਦੇਵੇ ਤੇ ਮੁਰਦੇ ਦੇ ਘਰ ਦੇ ਵੀ ਦੁਆਵਾਂ ਟੋਟਲ ਦੇਵੇ। ਜਾਇਦਾਦ ਹਾਂ। ਜਿਹੜੀ ਤੁਹਾਡੀ ਹੋਏਗੀ ਬਾਕੀ ਹਾਂਜੀ ਉਹ ਮੈਂ ਜਨਾਜ਼ਾ 'ਚ ਪਾ ਦੂੰ। ਹਾਂਜੀ ਠੀਕ ਹੋ ਗਿਆ। ਉਹ ਲੜ ਤੂੰ ਹੈ ਤੂੰ ਇਹ ਨਾ ਕੋ ਦੁੱਧ ਪੀ ਲਓ ਜੀ। ਜਾਵੇ ਹੈ ਬੜੀ ਮਿਹਰਬਾਨੀ ਮਿਹਰਬਾਨੀ ਜੀ, ਬੜੀ ਮਿਹਰਬਾਨੀ, ਹਾਂਜੀ। ਸ਼ੁਕਰੀਆ ਸ਼ੁਕਰੀਆ। ਸਾਨੂੰ ਤਾਂ ਲੜਾਈ ਤੋਂ ਬਚਾ ਦਿੱਤਾ ਜੇ ਅੱਲਾ ਦੇ ਨੇਕ ਬੰਦੇ ਵੀ ਹਾਂ। ਤੁਹਾਡੇ ਵਰਗੇ ਹੀ ਹੁੰਦੇ ਨੇ। ਆ ਵੇਖ ਲਓ। ਸਾਨੂੰ ਤਾਂ ਨਹੀਂ ਤੇ ਅਸੀਂ ਲੜ ਲੜ ਕੇ ਇੱਥੇ ਆਪਸ ਵਿੱਚ ਮਰ ਚਲੇ ਵਿਚਾਰੇ ਨਹੀਂ ਭਰਾ। ਨਹੀਂ ਨਹੀਂ ਮਰਨਾ ਕਿਉਂ, ਲੜਨਾ ਕਿਉਂ, ਅੱਲਾ ਤੁਹਾਡੀ ਜ਼ਿੰਦਗੀ ਕਰੇ, ਅੱਲਾਹ ਤਾਲਾ ਵੇ ਸਾਡੀ ਵੀ ਜ਼ਿੰਦਗੀ ਤੈਨੂੰ ਲਾਵੇ। ਅੱਲਾ ਖੈਰ ਕਰੇ। ਮਿਹਰਬਾਨੀ ਭਾਈ। ਮਹੀਨੇ ਡੇਢ ਦਾ ਸਾਨ ਮੇਰੇ ਸਿਰ ਨਾ ਚਾੜੋ।